ਪੰਜਾਬ ਜਿਹਨੂੰ ਆਪਾਂ ਸਾਰੇ ਹੀ ਪੰਜਾਂ ਪਾਣੀਆਂ ਦੀ ਧਰਤੀ ਆਖਦੇ ਆ, ਇਹ ਪੰਜਾਬ ਦੇ 5 ਦਰਿਆ ਪੰਜਾਬ ਦੀ ਦੇਹ ਦੇ ਵਿੱਚ ਵਗਦੀ ਹੋਈ ਰਤ ਵਾਂਗ ਸਨ। ਔਰ ਇਹ ਦਰਿਆ ਜਿਹੜੇ ਸਨ ਜਿਨ੍ਹਾਂ ਬਾਰੇ ਸਾਡਾ ਵੱਡਾ ਸ਼ਾਇਰ ਅਲਬੇਲਾ ਸ਼ਾਇਰ ਪੂਰਨ ਸਿੰਘ ਕਹਿੰਦਾ ਕਿ ਪੰਜਾਬ ਦੇ ਦਰਿਆ ਖਾੜ ਖਾੜ ਵੱਜਣ ਵਿੱਚ ਮੇਰੇ ਸੁਪਨਿਆਂ। ਮਤਲਬ ਇਹ ਦਰਿਆ ਪੂਰਨ ਸਿੰਘ ਦੇ ਸੁਪਨਿਆਂ ਦੇ ਵਿੱਚ ਵੀ ਖਾੜ ਖਾੜ ਕਰਕੇ ਵੱਜਦੇ ਸਨ। ਔਰ ਇਹ ਸਮੁੱਚੇ ਪੰਜਾਬੀਆਂ ਦੀ ਆਤਮਾ ਦੇ ਵਿੱਚ ਵੱਜਦੇ ਸਨ ਖਾੜ ਖਾੜ ਕਰਕੇ ਇਹ ਦਰਿਆ। ਇਸ ਪੰਜਾਬ ਦੀ ਜਿਹੜੀ ਸਾਂਝੀ ਰਹਿਤਲ ਸੀ ਜੀ, ਉਹਦਾ ਵੀ ਇੱਕ ਨਿਸ਼ਾਨ ਸਾਰੇ ਪੰਜਾਬ ਦੇ ਦਰਿਆ। ਕਦੀ ਪੰਜਾਬ ਦੇ ਹੀ ਵੱਡੇ ਸ਼ਾਇਰ ਸ਼ਾਹ ਮੁਹੰਮਦ ਨੇ ਕਿਹਾ ਸੀ ਕਿ ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ, ਸਿਰ ਦੋਵਾਂ ਦੇ ਉੱਤੇ ਆਫਤ ਆਈ। ਸ਼ਾਹ ਮੁਹੰਮਦਾ ਵਿੱਚ ਪੰਜਾਬ ਦੇ ਜੀ ਕਦੇ ਨਹੀਂ ਸੀ ਤੀਸਰੀ ਜ਼ਾਤ ਆਈ। ਵਾਹ ਵਾਹ। ਮਤਲਬ ਜਦੋਂ ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ, ਤੇ ਉਹ ਹਿੰਦੂਆਂ ਤੇ ਸਿੱਖਾਂ ਨੂੰ ਇੱਕ ਹੀ ਗਿਣ ਰਿਹਾ ਤੇ ਮੁਸਲਮਾਨ ਨੇ ਨਾਲ, ਪਰ ਉਹ ਕਹਿੰਦਾ ਬਹੁਤ ਰਾਜ਼ੀ ਰਹਿੰਦੇ ਸਨ, ਮੁਹੱਬਤ ਨਾਲ ਰਹਿੰਦੇ ਸਨ। ਤੁਸੀਂ ਪਿਛਲੀਆਂ ਸਾਰੀਆਂ ਸਦੀਆਂ ਦਾ ਜੇ ਇਤਿਹਾਸ ਵੇਖ ਲਵੋ ਤਾਂ ਸੱਚੀ ਗੱਲ ਤਾਂ ਇਹ ਹੈ ਕਿ ਜਿਹੜੀ ਲੜਾਈ ਸੀ ਉਹ ਰਾਜਿਆਂ ਦੀ ਤੇ ਉਹਨਾਂ ਦੇ ਖਿਲਾਫ ਲੜਨ ਵਾਲਿਆਂ ਯੋਧਿਆਂ ਦੀ ਸੀਗੀ, ਪਰ ਜਿਹੜਾ ਆਮ ਆਦਮੀ ਸੀਗਾ ਉਹ ਜਿੱਦਾਂ ਅੰਗਰੇਜ਼ਾਂ ਦੇ ਰਾਜ ਵਿੱਚ ਦੰਗੇ ਹੁੰਦੇ ਰਹੇ ਨੇ, ਜਿਵੇਂ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਮਜ਼ਹਬ ਦੇ ਨਾਂ 'ਤੇ ਲੜਾਈਆਂ ਹੁੰਦੀਆਂ ਰਹੀਆਂ ਨੇ, ਮਜ਼ਹਬ ਦੇ ਨਾਂ 'ਤੇ ਲੜਾਈਆਂ ਪਿਛਲੇ ਸਮਿਆਂ 'ਚ ਕਦੀ ਨਹੀਂ ਸਨ ਹੋਈਆਂ। ਲੋਕ ਰਲ ਮਿਲ ਕੇ ਰਹਿੰਦੇ। ਬਿਲਕੁਲ, ਜਿਹਨੂੰ ਸ਼ਾਹ ਮੁਹੰਮਦ ਐਵੇਂ ਨਹੀਂ ਕਹਿ ਰਿਹਾ, ਕੋਈ ਐਵੇਂ ਹਵਾ 'ਚੋਂ ਗੱਲ ਫੜ ਕੇ ਨਹੀਂ ਕਹਿ ਰਿਹਾ ਕਿ ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ। ਤੇ ਉਹ ਅੰਗਰੇਜ਼ ਆਉਂਦਾ, ਉਹ ਆਪਣੀ ਚਾਲ ਚੱਲਦਾ, ਸਾਰਿਆਂ ਨੂੰ ਪਾੜਦਾ ਹੈ ਮਜ਼ਹਬਾਂ ਦੇ ਨਾਂ ਦੇ ਉੱਤੇ, ਧਰਮਾਂ ਦੇ ਨਾਂ ਦੇ ਉੱਤੇ। ਤੇ ਫਿਰ ਇਹ ਜਿਹੜੇ 5 ਦਰਿਆ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਕਿ ਤੁਸੀਂ ਆਪਣੇ 5 ਦਰਿਆ ਪੂਰੇ ਕਰ ਰਹੇ ਆ, ਇਹ 5 ਦਰਿਆ ਵੱਡੇ ਜਾਂਦੇ ਨੇ। ਤੇ ਅੰਜਮ ਅਸੀਂ ਜਦੋਂ ਛੋਟੇ ਹੁੰਦੇ ਸੀ ਤੇ ਮੈਨੂੰ ਬੜੀ ਚੰਗੀ ਤਰ੍ਹਾਂ ਯਾਦ ਹੈ ਕਿ ਜਿਹੜੇ ਸਾਡੇ ਸਿੱਖ ਰਵਾਇਤ ਦੇ ਵਿੱਚ ਢਾਡੀ ਜਿਹੜੇ ਨੇ ਨਾ, ਉਹ ਢੱਡਾਂ ਤੇ ਸਰੰਗੀਆਂ ਨਾਲ ਗਾਉਂਦੇ ਨੇ। ਤੇ ਮੈਂ ਜਦੋਂ ਬਾਲ ਸਾਂ ਤੇ ਅਜੇ ਤਕਸੀਮ ਹੋਈ ਨੂੰ ਕੁਝ ਚਿਰ ਹੀ ਹੋਏ ਸਨ, 5-4 ਸਾਲ ਹੋਏ ਸਨ। ਤੇ ਜਦੋਂ ਮੈਨੂੰ ਸੁਰਤ ਸੀ ਤੇ ਢਾਡੀ ਵਰਾਗ ਵਿੱਚ ਗਾਉਂਦੇ ਸਨ, ਮੁੜ ਮੁੜ ਕੇ ਯਾਦ ਆਵੇ ਪੱਛਮੀ ਪੰਜਾਬ ਦੀ, ਮੁੜ ਮੁੜ ਕੇ ਯਾਦ ਆਵੇ ਪੱਛਮੀ ਪੰਜਾਬ ਦੀ, ਅੱਖੀਆਂ ਵਿੱਚ ਸੂਰਤ ਫਿਰਦੀ ਹੈ ਰਾਵੀ ਚਨਾਬ ਦੀ। ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਜਦੋਂ ਕਹਿੰਦੇ ਸੀ ਕਿ ਅੱਖੀਆਂ ਵਿੱਚ ਸੂਰਤ ਫਿਰਦੀ ਹੈ ਰਾਵੀ ਚਨਾਬ ਦੀ, ਤੇ ਜਿਵੇਂ ਪੂਰਨ ਸਿੰਘ ਕਹਿੰਦਾ ਕਿ ਮੇਰੇ ਸੁਪਨਿਆਂ 'ਚ ਦਰਿਆ ਪੰਜੇ ਚੱਲਦੇ ਸਨ, ਉਹ ਅੱਖਾਂ, ਉਹ ਜਿਹੜਾ ਰਾਵੀ ਤੇ ਚਨਾਬ ਦੀ ਸੂਰਤ ਹੀ ਨਹੀਂ ਸੀ ਅੱਖਾਂ 'ਚ ਦਿਸਦੀ। ਜਿਹੜੇ ਰਾਵੀ ਤੇ ਚਨਾਬ ਨੂੰ ਛੱਡ ਕੇ ਗਏ ਸੀ ਇਹਨਾਂ ਧਰਤੀਆਂ ਤੋਂ, ਉਹਨਾਂ ਦੀ ਅੱਖਾਂ ਦੇ ਵਿੱਚੋਂ ਵੀ ਰਾਵੀ ਤੇ ਚਨਾਬ ਵਗਦੇ ਮੈਂ ਬਚਪਨ ਦੇ ਵਿੱਚ ਵੇਖੇ ਨੇ। ਪਰ ਉਹ ਸਾਡਾ ਇੱਕ ਵੱਡਾ ਸ਼ਾਇਰ ਪੰਜਾਬੀ ਜ਼ਬਾਨ ਦਾ, ਉਧਰ ਉਹਨੂੰ SS ਮੀਸ਼ਾ, ਉਹ ਕਹਿੰਦੇ ਨੇ ਕਿ ਰਾਵੀ ਜੇਲਮ ਤੇ ਸਤਲੁਜ ਬਿਆਸ ਦੀ ਗੱਲ, ਸਤਲੁਜ ਨਹੀਂ, ਰਾਵੀ ਜੇਲਮ ਅਤੇ ਚਨਾਬ ਦੀ ਗੱਲ, ਸਤਲੁਜ ਕਰੇ ਹੁਣ ਕਿਹੜੇ ਪੰਜਾਬ ਦੀ ਗੱਲ, ਸਤਲੁਜ ਕਰੇ ਹੁਣ ਕਿਹੜੇ ਪੰਜਾਬ ਦੀ ਗੱਲ, ਪੱਤੀ ਪੱਤੀ ਬਲੂੰਦਰੀ ਗਈ ਉਸਦੀ, ਅੱਛਾ ਸ਼ਰਫ ਕਰਦਾ ਸੀ ਜਿਹੜੇ ਪੰਜਾਬ ਦੀ ਗੱਲ। ਪਰ ਬਾਬੂ ਫਿਰੋਜ਼ਦੀਨ ਸ਼ਰਫ ਨੇ ਕਦੀ ਲਿਖਿਆ ਸੀ ਕਿ ਸੋਹਣਾ ਦੇਸਾਂ ਵਿੱਚੋਂ ਦੇਸ ਪੰਜਾਬ ਨਹੀਂ ਸਹੀ ਹੋ, ਜਿਵੇਂ ਫੁੱਲਾਂ ਵਿੱਚੋਂ ਫੁੱਲ ਗੁਲਾਬ ਨਹੀਂ ਸਹੀ ਹੋ। ਤੇ ਉਹ ਕਹਿੰਦਾ ਕਿ ਪੱਤੀ ਪੱਤੀ ਬਲੂੰਦਰੀ ਗਈ ਉਸਦੀ, ਸ਼ਰਫ ਕਰਦਾ ਸੀ ਜਿਹੜੇ ਪੰਜਾਬ ਦੀ ਗੱਲ। ਅਗਲੀ ਗੱਲ ਹੋਰ ਪਤੇ ਦੀ, ਕਹਿੰਦਾ ਭੇਤ ਖੁੱਲ ਜੇ ਘਾਲਿਆਂ ਮਾਲਿਆਂ ਦਾ, ਬਹਿ ਕੇ ਲੋਕ ਜੇ ਕਰਨ ਹਿਸਾਬ ਦੀ ਗੱਲ। ਇਹ ਖੁੱਲ ਜੇ ਘਾਲਿਆਂ ਮਾਲਿਆਂ ਦਾ, ਬਹਿ ਕੇ ਕਰਨ ਜੇ ਲੋਕ ਹਿਸਾਬ ਦੀ ਗੱਲ। ਮਤਲਬ ਜੇ ਲੋਕ ਦੋਵਾਂ ਪਾਸਿਆਂ ਦੇ ਮਿਲ ਬੈਠਣ ਤੇ ਉਹ ਘਾਲੇ ਮਾਲੇ ਜਿਹੜੇ ਸਾਡੇ ਪੰਜਾਬੀਆਂ ਦੇ ਨਾਲ ਉਹਨਾਂ ਲੋਕਾਂ ਨੇ ਉਤਲੀਆਂ ਤਾਕਤਾਂ ਨੇ ਕੀਤੇ ਨੇ, ਉਹ ਘਾਲਿਆਂ ਮਾਲਿਆਂ ਦਾ ਭੇਤ ਖੁੱਲ ਜਾਵੇ। ਇਹ ਗੱਲ ਜਿਹੜਾ ਉਹ SS ਮੀਸ਼ਾ ਜਿਹੜਾ ਸਾਨੂੰ ਕਹਿੰਦਾ। ਤੋ ਇਹ ਦਰਿਆ ਜਿਹੜੇ ਨੇ ਇਹ ਸਾਡੇ ਮੁਹੱਬਤ ਦੀ,
ਇਹ ਦਰਿਆ ਸਨ, ਪਿਆਰ ਹਾਂ ਦਾ ਪਿਆਰ ਦੀ ਸੁਨੇਹਾ ਨਿਸ਼ਾਨੀ ਸਨ ਤੇ ਨਾਲ ਦੇ ਨਾਲ ਇਹ ਦਰਿਆ ਜਿਹੜੇ ਸਨ ਇਹਨਾਂ ਦੇ ਸਿਰ ਤੇ ਪੰਜਾਬ ਆਪਣਾ ਸ਼ਮਲਾ ਉੱਚਾ ਕਰਕੇ ਜਿਉਂਦਾ ਸੀ। ਤੇ ਜਦੋਂ ਕੱਟ ਮਾਰ ਕੇ ਢਾਈ ਦਰਿਆ ਕਰ ਦਿੱਤੇ ਗਏ ਔਰ ਹੁਣ ਉਹਨਾਂ ਦਰਿਆਵਾਂ ਦੇ ਵਿੱਚ ਵੀ ਜਿਹੜਾ ਕਿ ਨਹੀਂ ਉਹ ਪਾਣੀ ਨਹੀਂ ਗਾ ਰਹਿ ਗਿਆ। ਇੱਕ ਚੀਜ਼ ਹੋਰ ਵੀ ਹੈ, ਹਾਂ ਜਦੋਂ ਵੀ ਜਿਹੜੇ ਵੀ ਸ਼ਾਇਰ ਨੇ ਲਿਖਿਆ ਪੰਜਾਬ ਦੀ ਗੱਲ ਕੀਤੀ ਤਾਂ ਉਹਨਾਂ ਪੰਜਾਂ ਦਰਿਆਵਾਂ ਦਾ ਹੀ ਜ਼ਿਕਰ ਕੀਤਾ ਹੈ। ਜੀ, ਜੀ, ਹਮੇਸ਼ਾ ਪੰਜ ਦਰਿਆਵਾਂ ਦੀ ਧਰਤੀ ਕਹੀ ਹੈ, ਭਾਵੇਂ ਪੰਜਾਬ ਜਿਹੜਾ ਉਹ ਵੰਡਿਆ ਵੀ ਗਿਆ ਹੈ। ਬਿਲਕੁਲ ਬਿਲਕੁਲ ਕਦੀ ਵੀ ਕਿਸੇ ਨੇ ਜਾਂ ਦੋ ਦਰਿਆਵਾਂ ਦੀ ਧਰਤੀ ਨਹੀਂ ਕਹੀ, ਨਾ ਨੇ ਕਹੀ ਤਿੰਨ ਦਰਿਆਵਾਂ ਦੀ ਧਰਤੀ ਨਹੀਂ ਕਹੀ। ਤੇ ਅੱਧਾ ਪੰਜਾਬ ਅੱਜ ਉਧਰ ਹੈ, ਅੱਧਾ ਇੱਧਰ ਹੈ। ਅੱਜ ਵੀ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਬਿਲਕੁਲ ਪੰਜ ਦਰਿਆਵਾਂ ਦੀ ਧਰਤੀ ਹੈ ਜੀ। ਔਰ ਬਹੁਤ ਮੈਂ ਜਿਵੇਂ ਅੱਗੇ ਵੀ ਕਿਹਾ ਕਿ ਕਿਸਮਤ ਵਾਲੇ ਹੋ, ਤੁਸੀਂ ਪੰਜ ਦਰਿਆ ਜਿਹੜੇ ਆਪਣੇ ਪੂਰੇ ਕਰਨੇ। ਤੇ ਸਾਡੇ ਵਰਗੇ ਜਿਹੜੇ ਇਹਨਾਂ ਤਿੰਨਾਂ ਤੇ ਗੇੜਾ ਮਾਰਦੇ ਰਹਿੰਦੇ ਨੇ, ਉਹ ਸਾਡੀ ਕਿਸਮਤ ਦੇ ਵਿੱਚ ਨਹੀਂ ਗੇ। ਤੁਹਾਨੂੰ ਵੀ ਢਾਈ ਦਰਿਆ ਉਧਰ ਦੇ ਵਿਖਾ ਦੇਵਾਂਗੇ ਕਿਸੇ ਵੇਲੇ ਜੇ ਮੌਕਾ ਪੜੇ, ਜਦੋਂ ਹਿਸਾਬ ਕਿਤਾਬ ਦੀਆਂ ਗੱਲਾਂ ਹੋਈਆਂ ਨਾ ਫਿਰ ਤੁਹਾਨੂੰ ਵੀ ਉਧਰ ਦਿਖਾਇਆ ਜਾਊਗਾ। ਤਾਂ ਬਹੁਤ ਚੰਗੀ ਗੱਲ ਹੈ ਕਿ ਅੱਜ ਆਪਾਂ ਇੱਥੇ ਖਲੋਤੇ ਹਾਂ ਜੇਲਮ ਦੇ ਕਿਨਾਰੇ ਉੱਤੇ। ਹਾਂਜੀ ਪਾਣੀ ਵੱਧ ਵੀ ਰਿਹਾ ਜੇਲਮ ਦੇ ਵਿੱਚ, ਪਾਣੀ ਹੈ ਵੀ ਇਸ ਹੈਗਾ। ਦੇਖੇ ਨਹੀਂ ਸੜਕਾਂ ਰਾਹੀਂ ਉੱਪਰ ਦੀ ਲੰਘੇ ਹੋਏ ਨੇ ਸਾਰੇ। ਅੱਛਾ ਪੰਜਾਂ ਦੇ ਅੱਗੇ ਹੈ ਪੰਜ ਆਬਾਂ ਦੀ ਧਰਤੀ ਪੰਜਾਬ, ਪੰਜ ਪਾਣੀਆਂ ਦੀ ਧਰਤੀ ਪੰਜਾਬ। ਇਹ ਪੰਜਾਬ ਜੇ ਭਾਵੇਂ ਇੱਧਰ ਦਾ ਹੈ ਪਾਕਿਸਤਾਨ ਵਾਲੇ ਦਾ, ਪੱਛਮੀਆਂ ਜਾਂ ਲਹਿੰਦਾ ਪੰਜਾਬ ਹੈ ਤੇ ਪੰਜਾਬ ਆਬਾਂ ਦੀ ਧਰਤੀ ਹੈ, ਪੰਜ ਪਾਣੀਆਂ ਦੀ ਧਰਤੀ ਹੈ। ਇਹ ਪਾਣੀ ਕਦੀ ਵੀ ਸੋਟਾ ਮਾਰਿਆ ਵੱਖ ਨਹੀਂ ਹੋ ਸਕਦਾ, ਇੱਕ ਪੀੜਾ। ਬਿਲਕੁਲ ਬਿਲਕੁਲ ਇਸ ਤਰ੍ਹਾਂ ਹੀ ਹੈ। ਤੇ ਹੁਣ ਆਪਾਂ ਜਿਹੜਾ ਅੱਗੇ ਜਾਵਾਂਗੇ, ਇਸ ਤੋਂ ਅੱਗੇ ਸੁਨਾਹ ਆਉਣਾ ਹੈ।